ਸੋ ਧੋਖੇਧੜੀ ਦਾ ਫਰਾਡ ਦੀ ਗੱਲ ਕਰਦੇ ਜਾਈਏ, ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ। ਕਹਿੰਦੇ ਪਈ ਇਸ ਜਨਰੇਸ਼ਨ ਦਾ ਸਭ ਤੋਂ ਵੱਡਾ ਫਰਾਡ ਪੀਪੀਪੀ ਰਿਲੀਫ ਪਲਾਨ ਦਾ ਜਿਹੜਾ ਲੂਟਿੰਗ ਆ ਉਸ ਨੂੰ ਗਿਣਿਆ ਜਾ ਰਿਹਾ ਆ। ਬਿਲੀਅਨਸ ਆਫ ਡਾਲਰ ਦਾ ਫਰਾਡ ਹੋਇਆ ਤੇ ਵਾਈਟ ਹਾਊਸ ਨੇ ਸਪੈਸ਼ਲ ਡਿਪਾਰਟਮੈਂਟ ਵੀ ਸੈਟਅਪ ਕੀਤੀ ਆ। ਉਹ ਲੋਕਾਂ ਨੂੰ ਵੀ ਕਹਿ ਰਿਹਾ ਵੀ ਸਾਨੂੰ ਦੱਸੋ ਜਿਨ੍ਹਾਂ ਨੇ ਫਰਾਡ ਕੀਤਾ ਆ, ਕਿਉਂਕਿ ਇਹ ਤੁਹਾਡਾ ਟੈਕਸ ਪੇਅਰ ਦਾ ਹੀ ਮਨੀ ਆ। ਲੋਕਾਂ ਦੇ ਕੋਲ ਕੰਪਨੀਆਂ ਦਾ ਕੋਈ EMPLOYEE ਵੀ ਨਹੀਂ ਸੀ, ਫਿਰ ਵੀ ਉਹਨਾਂ ਨੇ ਆਪਣੇ ਝੂਠੇ EMPLOYEE ਸ਼ੋਅ ਕਰਕੇ ਪੈਸੇ ਲੈ ਲਏ। ਤੇ ਇਸੇ ਤਰ੍ਹਾਂ ਲੋਕਾਂ ਨੇ ਕਦੇ ਕੰਮ ਨਹੀਂ ਕੀਤਾ ਪੂਰੀ ਲਾਈਫ 'ਚ, ਉਹਨਾਂ ਨੇ ਝੂਠ ਬੋਲ ਕੇ ਜੀ ਅਸੀਂ ਬਿਜ਼ਨਸ ਕਰਦੇ ਸੀ, ਪੈਸੇ ਲੈ ਲਏ। ਇਹਨਾਂ ਪੈਸਿਆਂ ਤੋਂ ਕਿਸੇ ਨੇ ਲੰਬਰਗਿਨੀਜ਼ ਕਾਰਾਂ ਲਈਆਂ, ਫਰਾਰੀਜ਼ ਲੈ ਲਈਆਂ, ਬੈਂਟਲੀਜ਼ ਲੈ ਲਈਆਂ, ਟੈਸਲਾ ਤਾਂ ਕਹਿੰਦੇ ਪੁੱਛੋ ਨਾ ਕਿੰਨੇ ਲੋਕਾਂ ਨੇ ਲਈਆਂ ਇਸ ਫਰਾਡ ਦੇ ਵਿੱਚ। 80 ਬਿਲੀਅਨ ਡਾਲਰ ਦਾ ਫਰਾਡ ਹੋਇਆ। 800 ਬਿਲੀਅਨ ਡਾਲਰ ਦੇ ਵਿੱਚੋਂ ਜਿਹੜਾ ਇਹ ਕੋਵਿਡ ਰਿਲੀਫ ਪਲਾਨ ਸੀਗਾ, ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਵਾਲਾ, 10% ਬਣਦਾ। 800 ਬਿਲੀਅਨ ਦਿੱਤਾ ਗਿਆ ਸੀ ਲੋਕਾਂ ਨੂੰ ਤੇ ਉਹਦੇ ਚੋਂ 80 ਬਿਲੀਅਨ ਡਾਲਰ ਦਾ ਫਰਾਡ ਹੋਇਆ। ਇਸ ਤੋਂ ਬਿਨਾਂ 90 ਬਿਲੀਅਨ ਡਾਲਰ ਇੱਕ ਹੋਰ ਜਿਹੜਾ 400 ਬਿਲੀਅਨ ਡਾਲਰ ਦਾ ਜਿਹੜਾ ਕੋਵਿਡ ਅਨਇੰਪਲੋਇਮੈਂਟ ਰਿਲੀਫ ਪ੍ਰੋਗਰਾਮ ਸੀ, ਉਹ ਆਪਾਂ ਦੱਸਦੇ ਰਹੇ ਹਾਂ। ਸੋ ਉਹਦੇ ਵਿੱਚੋਂ ਵੀ 90 ਬਿਲੀਅਨ ਡਾਲਰ ਦਾ ਫਰਾਡ ਹੋਇਆ। ਸੋ 170 ਬਿਲੀਅਨ ਡਾਲਰ ਦਾ ਫਰਾਡ ਟੈਕਸ ਪੇਅਰਸ ਮਨੀ ਦਾ ਹੋਇਆ ਹੈਗਾ ਆ। ਲੋਕਾਂ ਨੇ ਇੱਕ ਐਗਜ਼ਾਮਪਲ ਉਹਨੇ ਦਿੱਤੀ ਹੈ, ਪ੍ਰੋਸੀਕਿਊਟਰਸ ਨੇ ਇੱਕ ਮੁਸਤਫਾ ਕਾਦਰੀ ਨਾਮ ਦਾ 38 ਸਾਲਾਂ ਦਾ ਇਰਵਾਈਨ ਤੋਂ ਬੰਦੇ ਨੂੰ ਅਰੈਸਟ ਕੀਤਾ। ਉਹਨਾਂ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਅੰਡਰ 40 EMPLOYEE ਸ਼ੋਅ ਕਰਕੇ ਪਤਾ ਨਹੀਂ ਕਿੰਨਾ ਕੁ ਲੋਨ ਲੈ ਲਿਆ ਸੀ ਤੇ ਜਿਹੜਾ ਰਿਟਰਨ ਨਹੀਂ ਕਰਨਾ ਸੀ। ਉਹ ਤੋਂ ਬਾਅਦ ਉਹਦੇ ਘਰੋਂ ਉਹਨਾਂ ਨੇ 2011 ਦੀ ਫਰਾਰੀ 458 ਇਟਾਲੀਆ 6 ਫਿਗਰ ਜਿਹੜੀ ਕਾਰ ਨੂੰ ਬਾਈ ਕਰਨ ਨੂੰ ਲੱਗਦੇ ਆ $1 ਲੱਖ ਤੋਂ ਉੱਪਰ ਦੀਆਂ, ਉਹ ਕਾਰਾਂ ਬਾਈ ਕੀਤੀਆਂ। ਸੋ ਉਸ ਨੂੰ ਅਰੈਸਟ ਕੀਤਾ ਗਿਆ। ਹੋਰ ਬਹੁਤ ਸਾਰੀਆਂ ਜਸਟਿਸ ਡਿਪਾਰਟਮੈਂਟ ਇੰਸਪੈਕਟਰ ਜਨਰਲ ਮਾਈਕਲ ਹੋਰੋਵਿਜ਼ ਵੱਲੋਂ ਰਿਪੋਰਟਸ ਆ ਰਹੀਆਂ ਵੀ ਹਜੇ ਵੀ ਉਹ ਪੂਰੀ ਤਰ੍ਹਾਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਬਹੁਤ ਲੋਕਾਂ ਨੂੰ ਅਰੈਸਟ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਕਿਸੇ ਨੇ ਸੋਚਿਆ ਨਹੀਂ ਸੀ ਐਡਾ ਵੱਡਾ ਜਿਹੜਾ ਫਰਾਡ ਹੋ ਸਕਦਾ ਆ। ਲੋਕਾਂ ਨੇ ਇਦਾਂ ਪੈਸੇ ਲਏ ਵੀ ਫਲੋਰੀਡਾ 'ਚ ਇੱਕ ਬੀਬੀ ਦੀ ਉਹ ਦੱਸਦੇ ਆ ਵੀ ਉਸਨੇ ਪੀਪੀਪੀ ਲੋਨ ਲਏ ਝੂਠੇ ਸੋਸ਼ਲ ਸਿਕਿਉਰਿਟੀ ਯੂਜ਼ ਕਰਕੇ, ਤੇ ਉੱਥੋਂ ਉਹ ਇੱਕ ਪ੍ਰਾਈਵੇਟ ਜੈਟ ਦੇ ਵਿੱਚ ਫਲਾਈ ਕਰਕੇ ਲਾਸ ਐਂਜਲਸ ਆਈ। ਉੱਥੇ ਹਾਲੀਵੁੱਡ 'ਚ ਟੌਪ ਨੌਚ ਜਿਹੜਾ ਹੋਟਲ ਆ ਉਹਦੇ ਵਿੱਚ ਰਹੀ ਤੇ ਉਹ ਫੋਟੋਆਂ ਪਾਈਆਂ ਦੇਖੋ। ਸੋ ਲੋਕਾਂ ਨੇ ਇੰਨਾ ਕੁ ਜ਼ਿਆਦਾ ਸਰਕਾਰ ਨੂੰ ਜਿਹੜਾ ਉਹ ਰਗੜਿਆ, ਜਦੋਂ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ SBA ਲੋਨ ਦੇ ਰਹੀ ਸੀ, ਵਕੀਲ ਜਿਹੜੇ ਉਹ ਕਹਿ ਰਹੇ ਵੀ ਉਹ ਦੇਖਿਆ, ਆਪਾਂ ਵੀ ਦੇਖਿਆ ਵੀ ਕੀ ਹੋਇਆ। ਉਹਨਾਂ ਨੇ ਕਿਹਾ ਵੀ ਐਪਲੀਕੇਸ਼ਨ ਭਰੋ, ਸਾਈਨ ਕਰੋ, ਤੁਸੀਂ ਕਹਿ ਦਿਓ ਵੀ ਸਾਨੂੰ ਜ਼ਰੂਰਤ ਆ। ਉਹਨਾਂ ਨੇ ਡਾਲਰ ਜਿਹੜੇ ਆ ਅੰਨ੍ਹੇਵਾਹ ਅੱਖਾਂ ਮੀਟ ਕੇ ਜਿਹੜੇ ਉਹ ਵੰਡੇ ਤੇ ਜਿਹੜੇ ਕ੍ਰਿਮੀਨਲ ਟਾਈਪ ਦੇ ਲੋਕ ਸੀਗੇ ਉਹਨਾਂ ਨੇ ਇਸ ਦਾ ਗਲਤ ਫਾਇਦਾ ਜਿਹੜਾ ਉਹ ਚੱਕਿਆ। ਸਰਕਾਰ ਦੀਆਂ ਅੱਖਾਂ ਦੇ ਵਿੱਚ ਘਾਟਾ ਪਾਇਆ। ਆਪਾਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ, ਜਦੋਂ ਫੈਡਰਲ ਮਨੀ ਜਾਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਏਦਾਂ ਦਾ ਪ੍ਰੋਗਰਾਮ ਹੁੰਦਾ ਆ ਤਾਂ ਉਹ ਬੜੀ ਬਰੀਕੀ ਦੇ ਨਾਲ ਜਾਂਚ ਕਰਦੇ ਆ। ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਵਿਸ਼ੇਸ਼ ਇਸ ਦੇ ਲਈ ਦਫ਼ਤਰ ਜਿਹੜਾ ਉਹ ਬਣਾਇਆ ਹੈ, ਜਿਹੜਾ ਸਿਰਫ ਤੇ ਸਿਰਫ ਕੋਵਿਡ ਰਿਲੀਫ ਪਲਾਨ ਦੇ ਤਹਿਤ ਦਿੱਤੇ ਗਏ ਡਾਲਰਸ ਆ ਉਹਦੀ ਜਾਂਚ ਜਿਹੜੀ ਕਰ ਰਿਹਾ ਵੀ ਕਿਹਨੂੰ ਸਹੀ ਗਿਆ, ਕਿਹਨੂੰ ਗਲਤ ਗਿਆ ਤੇ ਕਿਸ ਤਰੀਕੇ ਦੇ ਨਾਲ ਲੁੱਟ ਖੋਹ ਜਿਹੜੀ ਲੋਕਾਂ ਦੇ ਟੈਕਸ ਪੇਅਰ ਮਨੀ ਦੀ ਜਿਹੜੀ ਉਹ ਹੋਈ ਹੈਗੀ ਆ। ਸੋ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਤਹਿਤ ਜਿੰਨਾ ਘਪਲਾ ਬਿਜ਼ਨਸਿਸ ਨੇ ਜਿਹੜਾ ਉਹ ਕੀਤਾ, ਇਸ ਨਾਂ ਦੇ ਉੱਤੇ ਵੀ ਅਸੀਂ ਜੀ ਲੋਕਾਂ ਦੀ ਜੌਬ ਜਿਹੜੀ ਉਹ ਬਰਕਰਾਰ ਰੱਖੀ ਆ, ਉਹ ਜੌਬ ਸੀਗੀ ਨਹੀਂ, ਬੰਦਾ ਹੀ ਉਹਨਾਂ ਨੇ ਕੋਈ ਨਹੀਂ ਸੀ ਰੱਖਿਆ, ਉਹਦੇ ਨਾਂ ਤੇ ਲੈ ਗਏ। ਬਾਕੀ ਜਿਹੜੀ ਅਨਇੰਪਲੋਇਮੈਂਟ ਦੇ ਵਿੱਚ ਜਿੰਨਾ ਬੇੜਾ ਗਰਕ ਉਸ ਚੀਜ਼ ਦੇ ਵਿੱਚ ਹੋਇਆ, ਰਹਿ ਰੱਬ ਦਾ ਨਾਂ। ਸੋ ਇਹ ਹੌਲੀ-ਹੌਲੀ ਹਰ ਇੱਕ ਚੀਜ਼ ਦੇ ਪਿੱਛੇ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਸਰਕਾਰ ਨੇ 800 ਬਿਲੀਅਨ ਡਾਲਰ ਜਿਹੜਾ ਆ ਉਹ ਪ੍ਰੋਵਾਈਡ ਕੀਤਾ ਸੀਗਾ, ਵੰਡਿਆ ਸੀਗਾ। ਟ੍ਰਿਲੀਅਨਸ ਆਫ ਡਾਲਰ ਦੇ ਵਿੱਚ ਓਵਰਆਲ ਜਿਹੜੇ ਪੈਕੇਜ ਆ ਉਹ ਪਏ ਸੀਗੇ ਅਮਰੀਕਨ ਟੈਕਸ ਪੇਅਰ ਨੂੰ। ਸੋ ਇਹ ਇੱਕ ਵੱਡੀ ਜਿਹੜੀ ਹਰਜੋਤ ਸਿੰਘ ਜੀ ਧਾਂਦਲੀ ਆ। ਕਹਿੰਦੇ ਵੀ ਜਨਰੇਸ਼ਨ ਦੇ ਵਿੱਚ ਇੰਨਾ ਵੱਡਾ ਜਿਹੜਾ ਧੋਖਾ ਆ, ਇੰਨਾ ਵੱਡਾ ਫਰਾਡ ਆ, ਉਹ ਕਦੀ ਵੀ ਜਿਹੜਾ ਉਹ ਨਹੀਂ ਦੇਖਿਆ ਗਿਆ। ਇਟਸ ਵਨ ਫॉर द ਜਨਰੇਸ਼ਨ। ਇੱਕ ਅਕੈਡਮਿਕ ਪੇਪਰ ਛਾਪਿਆ ਗਿਆ ਸੀਗਾ ਇਸ ਫਰਾਡ ਦੇ ਉੱਤੇ, ਜਿਸ ਵਿੱਚ ਇਹ ਦਾਅਵਾ ਸੀਗਾ ਵੀ 76 ਬਿਲੀਅਨ ਡਾਲਰ ਦਾ ਪੋਟੈਂਸ਼ੀਅਲ ਫਰਾਡ ਜਿਹੜਾ ਆ
ਉਹ ਹੋ ਸਕਦਾ ਆ। ਤੇ ਜਿਨ੍ਹਾਂ ਨੇ ਇਹ ਪੇਪਰ ਛਾਪਿਆ ਸੀ ਉਹ ਕਹਿੰਦੇ ਵੀ ਅਸੀਂ ਬੜੇ ਕੰਜ਼ਰਵੇਟਿਵ, ਬਹੁਤ ਛੋਟੀ ਰਕਮ ਜਿਹੜੀ ਇੱਕ ਹਿਸਾਬ ਦੇ ਨਾਲ ਲਿਖੀ ਹੈਗੀ ਆ। ਐਸਬੀਏ ਦੇ ਇੰਸਪੈਕਟਰ ਜਨਰਲ ਨੇ ਆਲਰੇਡੀ 78 ਬਿਲੀਅਨ ਦੇ EIDL ਇਕਨੋਮਿਕ ਇੰਜਰੀ ਡਿਜ਼ਾਸਟਰ ਲੋਨ ਜਿਹੜੇ ਸੀਗੇ ਉਹ ਫਰਾਡੂਲੈਂਟ ਆਲਰੇਡੀ ਆਇਡੈਂਟੀਫਾਈ ਕੀਤੇ ਆ। ਸੀਕ੍ਰੇਟ ਸਰਵਿਸ ਕਹਿੰਦਾ $100 ਬਿਲੀਅਨ। ਹੁਣ ਇਹ ਜਿਹੜੇ ਆ ਇਹਦੇ ਵਿੱਚ ਇਸ ਰਿਪੋਰਟ ਦੇ ਹਿਸਾਬ ਦੇ ਨਾਲ 90 ਤੋਂ ਲੈ ਕੇ ਤੇ $400 ਬਿਲੀਅਨ ਤੱਕ ਦਾ ਜਿਹੜਾ ਫਰਾਡ ਆ ਉਹ ਹੋਇਆ ਹੋ ਸਕਦਾ ਆ। ਸੋ ਇੰਨਾ ਡਾਲਰ ਜਿਹੜੇ ਉਹ ਲੁੱਟੇ ਗਏ ਆ, ਇਹ ਹੁਣ ਹੱਥ ਧੋ ਕੇ ਪਿੱਛੇ ਇਹਨਾਂ ਨੇ ਪੈਣਾ ਆ। ਜਿਨ੍ਹਾਂ ਨੇ ਕੀਤੇ ਆ ਵੀ ਉਹ ਰਹਿ ਰੱਬ ਦਾ ਨਾਂ ਬਣੂਗਾ ਕੀ। ਇੱਕ ਕੈਲੀਫੋਰਨੀਆ ਦਾ ਕਪਲ ਸੀਗਾ, ਉਹਨਾਂ ਨੂੰ ਜੂਨ ਮਹੀਨੇ ਦੇ ਵਿੱਚ ਦੋਸ਼ ਉਹਨਾਂ ਤੇ ਆਇਦ ਕੀਤੇ ਗਏ ਸੀ $18 ਮਿਲੀਅਨ ਦੀ ਚੋਰੀ ਦੇ। ਉਹਨਾਂ ਨੇ ਇਹ ਜਿਹੜੇ ਵੱਖ-ਵੱਖ ਲੋਨਸ ਤੇ ਵੱਖ-ਵੱਖ ਇਸ ਤਰੀਕੇ ਦੇ ਨਾਲ ਚੀਜ਼ਾਂ ਜਿਹੜੀਆਂ ਇਸ ਫਰਾਡ ਕਰਕੇ ਲਈਆਂ। 3 ਘਰ ਖਰੀਦੇ, ਡਾਇਮੰਡ, ਗੋਲਡ ਚੇਨਸ, ਲਗਜ਼ਰੀ ਵਾਚਿਸ, ਐਕਸਪੈਂਸਿਵ ਫਰਨੀਚਰ ਤੇ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਖਰੀਦੀਆਂ ਆ। ਉਹਨਾਂ ਦੇ ਹਰਜੋਤ ਸਿੰਘ ਜੀ ਜਿਹੜੇ ਕਹਿ ਲਓ ਵੀ ਪੈਰ ਦੇ ਵਿੱਚ ਕੜੇ ਪਾਏ ਗਏ ਸੀ, ਐਂਕਲ ਬ੍ਰੇਸਲੇਟ ਪਾਇਆ ਸੀ, ਵੱਢ ਕੇ ਭੱਜ ਵੱਢ ਗਏ। ਕੇ ਭੱਜ ਗਏ ਸੀ, ਨਿਆਣੇ ਪਿੱਛੇ ਛੱਡ ਕੇ। ਨਿਆਣਿਆਂ ਨੂੰ ਵੀ ਛੱਡ ਗਿਆ, ਫੈਮਿਲੀ ਨੂੰ ਪਿੱਛੇ। ਨਿਆਣੇ ਨੂੰ ਵੀ ਛੱਡ ਕੇ ਭੱਜ ਗਏ। ਸੋ ਇਸੇ ਤਰ੍ਹਾਂ ਹੋਰ ਐਗਜ਼ਾਮਪਲਸ ਆ ਰਹੀਆਂ। ਡੇਵਿਡ ਹਾਈਨਜ਼ ਇੱਕ 29 ਸਾਲਾਂ ਦਾ ਮਿਆਮੀ ਤੋਂ ਆ। ਕਹਿੰਦੇ ਵੀ ਉਸ ਨੇ $3.9 ਮਿਲੀਅਨ ਦਾ ਫਰਾਡ ਕੀਤਾ ਤੇ ਉਹ ਗਿਲਟੀ ਪਲੀਆ ਵੀ ਕਰ ਗਿਆ। ਕਹਿੰਦਾ ਵੀ ਕੋਰਟ ਪੇਪਰ 'ਚ ਉਹਨੂੰ ਦੱਸਿਆ ਵੀ ਮੈਨੂੰ ਤਾਂ ਅਡਿਕਸ਼ਨ ਦੀ ਪ੍ਰੋਬਲਮ ਆ, ਮੈਂ ਤਾਂ ਸਾਰੇ ਪੈਸੇ ਯੂਜ਼ ਕਰ ਲਏ। ਜਦੋਂ ਕਿ ਪਤਾ ਲੱਗਾ ਉਸਨੇ ਇੱਕ $3,18,000 ਦੀ ਲੰਬਰਗਿਨੀ ਕਾਰ ਉਹ ਬਾਈ ਕੀਤੀ। ਲਗਜ਼ਰੀ ਹੋਟਲਸ ਦੇ ਵਿੱਚ ਹਜ਼ਾਰਾਂ ਡਾਲਰ ਸਪੈਂਡ ਕੀਤੇ, ਜੁਐਲਰੀ, ਕਲੋਥਿੰਗ, ਡੇਟਿੰਗ ਸਾਈਟਸ ਦੇ ਉੱਤੇ। ਇਸੇ ਤਰ੍ਹਾਂ ਮਿਆਮੀ ਤੋਂ ਇੱਕ ਹਸਬੈਂਡ ਵਾਈਫ ਨੂੰ ਅਰੈਸਟ ਕੀਤਾ ਗਿਆ ਆ। ਉਹਨਾਂ ਨੇ ਮਿਲੀਅਨਸ ਆਫ ਡਾਲਰ, $7.2 ਮਿਲੀਅਨ ਦਾ EIDL ਲੋਨ ਲਿਆ। ਉਸ ਲੋਨ ਦੇ ਨਾਲ 12,579 ਸਕੁਅਰ ਫੁੱਟ ਦਾ ਮੈਂਸ਼ਨ ਖਰੀਦਿਆ, ਇੱਕ ਲਿੰਕਨ ਨੈਵੀਗੇਟਰ ਕਾਰ, ਇੱਕ ਮੈਜ਼ਰੇਟੀ ਖਰੀਦੀ, ਮਰਸਡੀਜ਼ ਖਰੀਦੀ। ਤੇ ਉਹਨਾਂ ਦਾ ਬਿਜ਼ਨਸ ਉਹਨਾਂ ਨੇ ਸ਼ੋਅ ਕੀਤਾ ਸੀ ਵੀ ਸਾਡਾ ਫਾਰਮ ਆ ਤੇ ਫਾਰਮ ਤੇ ਇੰਨੇ EMPLOYE ਕਰਦੇ ਆ। ਤੇ ਜਦੋਂ ਇੰਸਪੈਕਟਰ ਚੈੱਕ ਕਰਨ ਗਏ ਉੱਥੇ ਫਾਰਮ ਹੀ ਹੈ ਨਹੀਂ ਕੋਈ ਵੀ। ਤੁਸੀਂ ਹਿਸਾਬ ਲਾ ਲਓ ਵੀ ਪਤਾ ਨਹੀਂ ਕਿੱਦਾਂ ਪੈਸੇ ਦਿੰਦੇ ਰਹੇ। $7.2 ਮਿਲੀਅਨ ਦਾ ਲੋਨ ਦੇ ਦਿੱਤਾ ਉਹਨਾਂ ਨੂੰ, ਜਿਹੜਾ ਰਿਟਰਨ ਨਹੀਂ ਕਰਨਾ ਸੀ। ਤੇ ਉਹ ਜਦ ਚੈੱਕ ਕਰਨ ਗਿਆ ਵੀ ਕਹਿੰਦੇ ਤੁਸੀਂ ਦੇਖ ਲਓ ਵੀ ਜਿਹਨਾਂ ਨੂੰ EIDL ਲੋਨ ਮਿਲਿਆ ਹੋਊਗਾ ਉਹ ਪਰ EMPLOYE ਦੇ ਹਿਸਾਬ ਨਾਲ ਦਿੰਦੇ ਸੀ ਤੇ ਕਿੰਨੇ ਸ਼ੋਅ ਕੀਤੇ ਤਾਂ ਉੱਥੇ ਫਾਰਮ ਹੀ ਹੈ ਨਹੀਂ ਕੋਈ। ਕਹਿੰਦੇ ਉੱਥੇ ਕੋਈ ਖੇਤ ਹੀ ਹੈ ਨਹੀਂ, ਪਤਾ ਨਹੀਂ ਕਿਹੜਾ ਐਡਰੈਸ ਯੂਜ਼ ਕੀਤਾ ਸੀ। ਤੇ ਕੈਲੀਫੋਰਨੀਆ ਦੀ ਕਪਲ ਦੀ ਤਾਂ ਤੁਸੀਂ ਦੱਸੇ ਦਿੱਤੀ ਹੈ ਵੀ ਕਿੱਦਾਂ $18 ਮਿਲੀਅਨ ਦਾ ਜਿਹੜਾ ਫਰਾਡ ਕਰਕੇ ਭੱਜ ਗਏ ਹੈਗੇ ਆ। ਛੱਡ ਕੇ ਜਿਹੜੇ ਉਹ ਜੀ ਭੱਜ ਗਏ। SBA ਨੇ ਦੇਖੋ ਇਹ ਮਨੀ ਦਿੱਤੀ ਗਈ ਸੀ ਵੀ ਅਮਰੀਕਾ ਦੀ ਇਕਨੋਮੀ ਡੁੱਬੇ ਨਾ, ਬਿਜ਼ਨਸ ਜਿਹੜੇ ਉਹ ਚੱਲਦੇ ਰਹਿਣ, ਲੋਕ ਜਿਹੜੇ ਨੌਕਰੀ ਤੋਂ ਪਿੰਕ ਸਲਿੱਪਾਂ ਮਿਲੀਆਂ ਵੀ ਭਾਈ ਉਹਨਾਂ ਦੇ ਘਰ-ਬਾਰ ਦੇ ਵਿੱਚ ਰਾਸ਼ਨ ਪਾਣੀ ਤੋਰਾ ਫੁਲਕਾ ਜਿਹੜਾ ਉਹ ਚੱਲਦਾ ਰਵੇ। ਤੇ ਆਹ ਲੋਕਾਂ ਨੇ ਇਸ ਦਾ ਇੰਨਾ ਗਲਤ ਫਾਇਦਾ ਜਿਹੜਾ ਉਠਾਇਆ। ਬਹੁਤ ਜ਼ਿਆਦਾ ਅਜੇ ਲੋਕ ਨੇ ਜਿਹੜੇ ਅਜੇ ਫੜੇ ਜਾਣੇ ਨੇ। ਇਹ ਆਉਣ ਵਾਲੇ ਸਾਲਾਂ ਤੱਕ ਇਹੀ ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹਿਣੀਆਂ ਆ। ਬਹੁਤ ਸਾਰੀਆਂ ਕਮਿਊਨਿਟੀਆਂ ਇਸ ਦੇ ਵਿੱਚ ਬਦਲਾਵ ਹੋਣੀਆਂ। ਇਹਦੇ ਵਿੱਚ ਕਮਿਊਨਿਟੀ ਦਾ ਤਾਂ ਨਹੀਂ ਬਾਈ ਕੋਈ ਇਸ ਦੇ ਵਿੱਚ ਕੋਈ, ਇਹ ਤਾਂ ਹਰ ਇੱਕ ਦੀ ਇਹ ਪਰਸਨਲ ਆ। ਇਹ ਵੀ ਮੈਂ ਜਿਹੜਾ ਆ ਸਰਕਾਰ ਨੂੰ ਲੁੱਟਣਾ ਹੈ, ਵੀ ਜਿੱਧਰੋਂ ਮਿਲਦੇ ਆ ਵਗਦੀ ਗੰਗਾ 'ਚ ਹੱਥ ਨਹੀਂ ਧੋਣੇ, ਚੁੱਭੀਆਂ ਹੀ ਮਾਰੀਆਂ ਲੋਕਾਂ ਨੇ। ਇਹ ਇੱਕ ਹਿਸਾਬ ਦੇ ਨਾਲ ਇਹ ਕੀਤਾ ਪਿਆ ਆ। ਸੋ ਜਿੱਦਾਂ ਕੈਲੀਫੋਰਨੀਆ ਦੀ ਅਨਇੰਪਲੋਇਮੈਂਟ ਡਿਪਾਰਟਮੈਂਟ ਦਾ ਭੱਠਾ ਬੈਠਾ ਸੀ, ਏਦਾਂ ਹੀ SBA ਦਾ ਭੱਠਾ ਬੈਠਾ ਆ। ਉਹਨਾਂ ਨੇ ਵੀ ਅੱਖਾਂ ਬੰਦ ਕਰਕੇ ਜਿਹਨੇ ਜੀ ਕਿਹਾ, ਜਿਹਨੂੰ ਕਿਹਾ ਹਾਂ ਤੇਰਾ ਬਿਜ਼ਨਸ ਆ ਠੀਕ ਆ, ਚੱਕ ਕਰੀ ਕੋਈ ਨਹੀਂ, ਲੈ ਚੱਕ ਡਾਲਰ, ਆ ਮਿਲੀਅਨ ਲੈ ਲਾ, ਆਹ ਲੱਖਾਂ ਡਾਲਰ ਜਿਹੜੇ ਉਹ ਲਈ ਜਾ। ਸੋ ਆਹ ਸਥਿਤੀ ਜਿਹੜੀ ਇਸ ਦੇ ਵਿੱਚ ਬਣੀ ਆ। ਸੋ ਆਉਣ ਵਾਲੇ ਦਿਨਾਂ 'ਚ ਏਦਾਂ ਦੀਆਂ ਖਬਰਾਂ ਬਹੁਤ ਹਰਜੋਤ ਸਿੰਘ ਜੀ ਸੁਣਨ ਨੂੰ ਮਿਲਣਗੀਆਂ। ਸੋ SBA ਨੇ ਜਿਹੜਾ ਸਪੈਸ਼ਲ SBA ਤੇ ਡਿਪਾਰਟਮੈਂਟ ਆਫ ਜਸਟਿਸ ਨੇ ਡਿਪਾਰਟਮੈਂਟ ਸੈਟਅਪ ਕੀਤੀ ਆ। ਉਹ ਡਾਟਾ ਸਾਇੰਟਿਸਟ ਉਹਨਾਂ ਨੇ ਕਾਫੀ ਹਾਇਰ ਕੀਤੇ ਆ। ਹੁਣ ਉਹ ਸਰਚ ਕਰਨਗੇ ਕਿਹੜੇ-ਕਿਹੜੇ ਫੋਨ, ਈਮੇਲਸ ਕਿਹੜੀਆਂ ਸੈਟਅਪ ਕੀਤੀਆਂ ਗਈਆਂ ਜਿਨ੍ਹਾਂ ਦੇ ਉੱਤੇ ਲੋਨ ਲਏ ਗਏ ਆ। ਕਹਿੰਦੇ ਵੀ ਫਲੋਰੀਡਾ 'ਚ 150 ਬੰਦਿਆਂ ਨੇ ਲੋਨ ਲਏ। ਪਤਾ ਨਹੀਂ ਕਿੱਦਾਂ ਅੱਖਾਂ ਮੀਟ ਕੇ ਲੋਨ ਦਿੰਦੇ ਰਹੇ। ਤੇ ਉਹ ਜਿਹੜਾ ਟੈਲੀਫੋਨ ਨੰਬਰ ਯੂਜ਼ ਕੀਤਾ ਸੀ, ਇੱਕ ਗੈਸ ਸਟੇਸ਼ਨ ਦਾ ਟੈਲੀਫੋਨ ਨੰਬਰ ਸੀ। ਇੱਕ ਟੈਲੀਫੋਨ ਨੰਬਰ ਦੇ 150 ਡਿਫਰੈਂਟ ਲੋਨ ਲਏ ਗਏ, ਦੱਸੋ। ਤੇ ਪਰ ਤੁਸੀਂ ਹੁਣ ਅਰੈਸਟ ਦੀ ਵੀ ਦੇਖ ਲਓ, ਹਜੇ ਕੰਮ ਬਹੁਤ ਸਲੋ ਚੱਲ ਰਿਹਾ। ਸੋ ਜਸਟਿਸ ਡਿਪਾਰਟਮੈਂਟ ਦੇ ਮੁਤਾਬਕ ਕਹਿੰਦੇ ਵੀ ਹੁਣ ਤੱਕ ਸਿਰਫ 178 ਲੋਕਾਂ ਨੂੰ ਚਾਰਜ ਕੀਤਾ ਗਿਆ ਹੈ।
ਕਹਿੰਦੇ ਵੀ ਇਹ ਨੰਬਰ ਆਉਣ ਵਾਲੇ ਸਮੇਂ 'ਚ 2000 ਵੀ ਹੋ ਸਕਦਾ, 20,000 ਵੀ ਹੋ ਸਕਦਾ ਤੇ 2 ਲੱਖ ਵੀ ਹੋ ਸਕਦਾ। ਸੋ ਯਾ ਇਹ ਸ਼ੁਰੂਆਤ ਹੋਈ ਹੈਗੀ ਆ। ਸੋ ਸੋ ਗੱਲ ਏਦਾਂ ਹੈ ਨਾ ਹਰਜੋਤ ਸਿੰਘ ਜੀ, ਫਰਾਡ ਕਰਨ ਵੇਲੇ ਤਾਂ ਕਾਹਲੀ ਚ ਹੋ ਜਾਂਦਾ। ਆ ਜਿਹੜੀ ਬੀਬੀ ਦੀ ਤੁਸੀਂ ਗੱਲ ਕੀਤੀ ਨਾ ਵੀ ਪ੍ਰਾਈਵੇਟ ਲੈ ਕੇ ਗਈ, ਉਹਨੂੰ 40 ਜੀ, ਮਿੰਟਾਂ 'ਚ ਪੈਸੇ ਮਿਲ ਗਏ ਸੀਗੇ। ਜੀ 40 ਦੇਖੋ। ਮਿੰਟਾਂ 'ਚ ਅਪਲਾਈ ਕਰਨ ਤੋਂ ਬਾਅਦ ਦੇ ਵਿੱਚ ਉਹਦਾ ਫੰਡ ਹੋ ਗਿਆ, ਉਹ ਨਾਲ ਦੇ ਨਾਲ ਹੀ ਉਹਨੇ ਲੈ ਕੇ ਤੇ ਉਹ ਦੌੜ ਗਈ। ਸੋ ਪ੍ਰੋਸੀਕਿਊਸ਼ਨ ਦੇ ਲਈ ਇਹ ਕੰਮ ਹੁੰਦਾ ਆ, ਉਹ ਪ੍ਰੂਵ ਕਰਨਾ, ਉਹ ਸਾਰਾ ਕੁਛ ਬਹੁਤ ਟੀਡੀਅਸ ਕੰਮ ਹੁੰਦਾ ਆ। ਦੇਖੋ ਕਿਸ ਤਰੀਕੇ ਦੇ ਨਾਲ ਟੈਕਸ ਪੇਅਰ ਮਨੀ ਦੀ ਦੂਹਰੀ ਥਾਂ ਤੋਂ ਮਾਰ ਜਿਹੜੀ ਉਹ ਪੈਣੀ ਆ। ਇੱਕ ਤਾਂ ਇਹ ਲੋਕ ਫਰਾਡ ਕਰ ਗਏ, ਉਹ ਡਾਲਰ ਤਾਂ ਜਿਹੜੇ ਗਏ। ਹੁਣ ਜਦੋਂ ਪ੍ਰੋਸੀਕਿਊਟਰਸ ਆ ਉਹ ਹਾਇਰ ਕੀਤੇ ਆ, ਉਹਨਾਂ ਨੇ ਹੁਣ ਚੱਲਣਾ ਆ, ਕਿੰਨੇ ਰਿਸੋਰਸ ਸਰਕਾਰ ਦੇ ਹੋਰ ਇਸ ਚੀਜ਼ ਦੇ ਉੱਤੇ ਜਿਹੜੇ ਉਹ ਲੱਗਣੇ ਆ, ਫਿਰ ਜਾ ਕੇ ਲੋਕ ਫੜੇ ਜਾਣੇ ਆ, ਫਿਰ ਜਾ ਕੇ ਇਹਨਾਂ ਨੂੰ ਸਜ਼ਾ ਹੋਣੀ ਆ। ਡਾਲਰ ਜਿਹੜੇ ਚਲੇ ਗਏ ਉਹ ਵੀ ਗਏ, ਤੇ ਇਹਨਾਂ ਨੂੰ ਸਜ਼ਾ ਦਿਵਾਉਣ ਦੇ ਲਈ ਵੀ ਜਿਹੜੇ ਹੋਰ ਡਾਲਰ ਜਿਹੜੇ ਉਹ ਲੱਗਣੇ ਆ। ਸੋ ਦੋਨੋਂ ਪਾਸੋਂ ਮਾਰ ਜਿਹੜੀ ਉਹ ਪੈਣੀ ਹੈਗੀ ਆ ਟੈਕਸ ਪੇਅਰ ਨੂੰ। ਇਵੈਂਚੁਅਲੀ ਕਿਹਦੇ ਤੇ ਇਹ ਗਾਜ ਡਿੱਗਣੀ ਆ? ਸਾਰੀ ਟੈਕਸ ਪੇਅਰ ਦੇ ਉੱਤੇ ਜਿਹੜੀ ਉਹ ਡਿੱਗਣੀ ਆ। ਸੋ ਇਦਾਂ ਦਾ ਕੰਮ ਭਾਈ ਨਾ ਹੀ ਕੋਈ ਕਰੇ ਤਾਂ ਚੰਗਾ ਆ। ਤੇ ਤੁਹਾਨੂੰ ਲੱਗਦਾ ਵੀ ਕਿਸੇ ਨੇ ਇਹ ਕੀਤਾ ਆ, ਤੇ ਇਹ ਤਾਂ ਕਹਿੰਦੇ ਆ ਵੀ ਸਾਨੂੰ ਟਿੱਪਾਂ ਦਿਓ, ਚੱਕਰ ਹੀ ਕੋਈ ਨਹੀਂ, ਅਸੀਂ ਜਿਹੜੀ ਆ ਉਹਨਾਂ ਦੀ ਜਾਂਚ ਜਿਹੜੀ ਉਹ ਜ਼ਰੂਰ ਕਰਾਂਗੇ। ਸੋ ਆਉਣ ਵਾਲੇ ਸਾਲਾਂ 'ਚ ਇਹੀ ਕੁਛ ਜਿਹੜਾ ਇਹ ਚੱਲਦਾ ਰਹਿਣਾ। ਤੇ